अस्सलामुअलैकुम। गुड मॉर्निंग सोहणियो, गुड मॉर्निंग। ਨਾਸ਼ਤੇ ਤੋਂ ਫਾਰਿਗ ਹੋਏ ਆ। ਗਰਮੀ ਸ਼ਦੀਦ ਪੈ ਰਹੀ ਹੈ, ਇੱਕ ਚੀਕਾਂ ਨਿਕਲ ਗਈਆਂ ਨੇ ਤੇ ਸਾਡੇ ਵਰਗੇ ਤੇ ਫਿਰ ਵੀ ਥੋੜਾ ਘੱਟ ਘਬਰਾਏ ਨੇ। ਜਿਹੜੇ ਇੱਥੇ ਦੇ ਰਹਿਣ ਵਾਲੇ ਬੱਚੇ ਨੇ ਉਹ ਬਹੁਤ ਜ਼ਿਆਦਾ ਘਬਰਾ ਗਏ ਨੇ। ਤੇ ਬਾਕੀ ਇਹ ਵੀ ਕਿ ਕੁਝ ਲੋਕ ਤਾਂ ਬੜੇ ਖੁਸ਼ ਨੇ ਕਿ ਐਸਾ ਵੈਦਰ ਤੇ ਬੜੀ ਮੁਸ਼ਕਿਲ ਨਾਲ ਮਿਲਦਾ। ਕਦੀ ਅਸੀਂ ਮੰਗਦੇ ਯਾ ਅੱਲਾ ਸਰਦੀ ਤੋਂ ਸਾਡੀ ਜਾਨ ਛੁੱਟ ਜਾਵੇ, ਮੋਟੇ ਮੋਟੇ ਸਵੈਟਰ ਸਾਨੂੰ ਪਾਣੇ ਪੈਂਦੇ ਨੇ ਤੇ ਚਾਹ ਦੇ ਵੱਡੇ ਵੱਡੇ ਕੱਪ ਪੀਣੇ ਪੈਂਦੇ ਨੇ। ਪਰ ਇਹ ਵੀ ਜਦੋਂ ਇਹ ਵਾਲਾ ਮੌਸਮ ਆਉਂਦਾ ਵੇ ਨਾ ਤੇ ਫਿਰ ਕਹਿੰਦਾ ਗਰਮੀ ਲੱਗਦੀ ਹੈ, ਹੌਟ 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 ਹੋ ਜਾਂਦਾ ਵੇ ਔਰ ਸਾਰੇ ਪਰੇਸ਼ਾਨ ਹੋ ਜਾਂਦੇ ਨੇ। ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਨੇ ਤੇ ਈਦ ਛੁੱਟੀਆਂ ਦੇ ਦਰਮਿਆਨ ਵਿੱਚ ਹੀ ਆ ਗਈ ਹੈ। ਚਲੋ ਇਹ ਬਹੁਤ ਅੱਛਾ ਹੋ ਗਿਆ, ਇਹ 'ਚ ਬੱਚੇ ਜਿਹੜਾ ਨਾ ਈਦ ਨੂੰ ਸਹੀ ਤਰੀਕੇ ਨਾਲ ਇੰਜੋਏ ਕਰਨਗੇ। ਤੇ ਬੱਚਿਆਂ ਦੀ ਪਸੰਦ ਦੇ ਹਿਸਾਬ ਦੇ ਨਾਲ ਅੱਜ ਖਾਣਾ ਬਣ ਰਿਹਾ ਹੈ। ਅੱਜ ਬਣ ਰਹੀ ਹੈ ਨਿਹਾਰੀ। ਇਹਦੇ ਲਈ ਗੋਸ਼ਤ ਰੱਖ ਲਿਆ ਬੱਕਰੇ ਦਾ ਔਰ ਨਾਲ ਜਿਹੜਾ ਜੀ ਪਿਆਜ਼ ਕੱਟ ਲਏ ਨੇ, ਨਾਲ ਸ਼ਾਨ ਦਾ ਨਿਹਾਰੀ ਮਸਾਲਾ ਰੱਖਿਆ ਵੇ ਤੇ ਅਸੀਂ ਇਹ ਚੜਾ ਦਿੱਤਾ ਵੇ। ਅਸੀਂ ਉਹ ਨਿਹਾਰੀ ਬਣਾਉਣ ਦਾ ਸ਼ੁਰੂ ਕਰਨ ਲੱਗੇ ਹਾਂ। ਪਿਆਜ਼ ਅਸੀਂ 'ਚ ਸ਼ਾਮਿਲ ਕਰਨ ਲੱਗੇ ਹਾਂ। ਬਿਸਮਿल्लाह रहमान रहीम। ਪਿਆਜ਼ ਸਾਡੇ ਗੁਲਾਬੀ ਹੋ ਗਏ ਨੇ। ਬਿਸਮਿल्लाह रहमान रहीम। ਅਸੀਂ ਇਹਦੇ ਵਿੱਚ ਗੋਸ਼ਤ ਸ਼ਾਮਿਲ ਕਰ ਦੇਵਾਂਗੇ। ਹੁਣ ਇਹਦੇ ਵਿੱਚ ਸ਼ਾਮਿਲ ਕਰਾਂਗੇ ਅਸੀਂ ਅਦਰਕ ਲਸਣ ਦਾ ਪੇਸਟ। ਬਿਸਮਿल्लाह रहमान रहीम। ਅਦਰਕ ਲਸਣ ਦੇ ਨਾਲ ਅਸੀਂ ਇਹਦੀ ਅੱਛੀ ਜਿਹੀ ਭੁਨਾਈ ਕਰ ਲਵਾਂਗੇ ਤਾਂ ਕਿ ਗੋਸ਼ਤ ਦਾ ਜਿਹੜਾ ਪਾਣੀ ਥੋੜ੍ਹਾ ਜਿਹਾ ਨਿਕਲੇਗਾ ਉਹ ਖੁਸ਼ਕ ਹੋ ਜਾਵੇ। ਫਿਰ ਅਸੀਂ ਮਸਾਲਾ ਸ਼ਾਮਿਲ ਕਰਾਂਗੇ ਇਹਦੇ ਵਿੱਚ। ਗੋਸ਼ਤ ਦੀ ਸਾਡੀ ਅੱਛੀ ਭੁਨਾਈ ਹੋ ਗਈ ਹੈ। ਬਿਸਮਿल्लाह रहमान रहीम। ਹੁਣ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਨਿਹਾਰੀ ਮਸਾਲਾ। ਨਿਹਾਰੀ ਮਸਾਲਾ ਸਾਰੇ ਤੁਸੀਂ ਕਿਸੇ ਵੀ ਕੰਪਨੀ ਦਾ ਯੂਜ਼ ਕਰ ਸਕਦੇ ਹੋ। ਅਸੀਂ ਸ਼ਾਨ ਦਾ ਕਰ ਰਹੇ ਹਾਂ, ਲੇਕਿਨ ਤੁਸੀਂ ਘਰ ਵਾਲਾ ਵੀ ਇਸਤੇਮਾਲ ਕਰ ਸਕਦੇ ਨੇ। ਬਾਜ਼ ਲੋਕ ਘਰ ਦਾ ਜਿਹੜਾ ਵੇ ਨਾ ਉਹ ਇਸਤੇਮਾਲ ਕਰਦੇ ਨੇ, ਬਾਹਰ ਦਾ ਮਸਾਲਾ ਇਸਤੇਮਾਲ ਨਹੀਂ ਕਰਦੇ। ਔਰ ਅਸੀਂ ਵੀ ਕਦੀ ਲਜ਼ੀਦਾ ਦਾ ਇਸਤੇਮਾਲ ਕਰਨੇ ਆ, ਕਦੀ ਜਿਹੜਾ ਨਾ ਸ਼ਾਨ ਦਾ, ਕਿਉਂਕਿ ਜ਼ਿਆਦਾ ਵੈਸੇ ਟੇਸਟੀ ਸ਼ਾਨ ਦਾ ਸਾਨੂੰ ਲੱਗਦਾ ਵੇ, ਲੇਕਿਨ ਬਾਅਦ ਫਿਰ ਨਹੀਂ ਮਿਲਦਾ ਤੇ ਫਿਰ ਅਸੀਂ ਜਿਹੜਾ ਨਾ ਲਜ਼ੀਜ਼ਾ ਲੈ ਕੇ ਆ ਜਾਂਦੇ ਹਾਂ। ਗੋਸ਼ਤ ਦੀ ਬੜੀ ਅੱਛੀ ਭੁਨਾਈ ਹੋ ਗਈ ਹੈ ਔਰ ਆਇਲ ਵੀ ਨਿਕਲ ਆਇਆ ਮਸਾਲੇ ਦੇ ਨਾਲ, ਜਿਹੜਾ ਨਾ ਪੱਕ ਗਿਆ ਖਾਸਾ। ਔਰ ਖੁਸ਼ਬੂ ਤੇ ਨਿਹਾਰੀ ਦੀ ਆਉਣੀ ਵੀ ਸ਼ੁਰੂ ਹੋ ਗਈ ਹੈ। ਜਿਹੜੀ ਨਿਹਾਰੀ ਦੀ ਇੱਕ ਮਖਸੂਸ ਖੁਸ਼ਬੂ ਹੁੰਦੀ ਹੈ ਨਾ, ਉਹ ਆਉਣੀ ਵੀ ਸ਼ੁਰੂ ਹੋ ਗਈ। ਤੇ ਸ਼ਬੀਰ ਹੁਸੈਨ ਸਾਹਿਬ ਨੇ ਇੱਕ ਦਫਾ ਦੱਸਿਆ ਸੀ ਕਿ ਸਾਡੇ ਘਰ ਵੀ ਸ਼ਾਨ ਦੇ ਨਾਲ ਹੀ ਬਣਦਾ ਵੇ ਸ਼ਾਨ ਨਿਹਾਰੀ ਮਸਾਲਾ। ਤੇ ਇਹ ਲੋ ਜੀ ਸ਼ਬੀਰ ਹੁਸੈਨ ਸਾਹਿਬ ਦੇਖ ਲਓ, ਸਾਡੇ ਘਰ ਵੀ ਸ਼ਾਨ ਦੀ ਬਣਦੀ ਤੇ ਸਾਡੇ ਘਰ ਵੀ। ਇਸ ਦੇ ਵਿੱਚ ਹੁਣ ਅਸੀਂ ਸ਼ਾਮਿਲ ਕਰ ਦੇਵਾਂਗੇ ਪਾਣੀ। ਬਿਸਮਿल्लाह रहमान रहीम। ਪਾਣੀ ਨੂੰ ਉਬਾਲ ਆ ਗਿਆ ਵੇ। ਹੁਣ ਅਸੀਂ ਇਹਨੂੰ ਢੱਕਣ ਰੱਖ ਦੇਵਾਂਗੇ ਔਰ ਹਲਕੀ ਅੱਗ ਕਰ ਦੇਵਾਂਗੇ ਤਾਂ ਕਿ ਨਿਹਾਰੀ ਬਸ ਹਲਕੀ ਹਲਕੀ ਅੱਗ 'ਤੇ ਪੱਕਦੀ ਰਹੇ। ਬਿਲਕੁਲ ਤੁਸੀਂ ਇਹਨੂੰ ਭੁੱਲ ਜਾਣਾ ਵੇ। ਹੁਣ ਇਹਨੂੰ ਇਸ ਤਰ੍ਹਾਂ ਭੁੱਲ ਜਾਣਾ ਵੇ ਜਿਵੇਂ ਮਹਿਬੂਬ ਭੁੱਲ ਜਾਂਦਾ ਨਾ, ਬੇਵਫਾ ਮਹਿਬੂਬ। ਅਤੇ ਬਸ ਤੁਸੀਂ ਇਸ ਤਰ੍ਹਾਂ ਹੀ ਇਸ ਨਿਹਾਰੀ ਨੂੰ ਭੁੱਲ ਜਾਣਾ 1-2 ਘੰਟੇ ਲਈ। ਬਸ ਇਹ ਪੱਕਦੀ ਰਹੇਗੀ ਪੱਕਦੀ ਰਹੇਗੀ। ਉਸ ਤੋਂ ਬਾਅਦ ਅਸੀਂ ਖੋਲ੍ਹ ਕੇ ਇਹਨੂੰ ਦੇਖਾਂਗੇ। ਅਤੇ ਨਾਲ ਅਸੀਂ ਜਿਹੜਾ ਨਾ ਆਟੇ ਦੀ ਭੁਨਾਈ ਸ਼ੁਰੂ ਕਰ ਦਿੱਤੀ ਹੈ ਕਿ ਆਟਾ ਇਹਨੂੰ ਥੋੜ੍ਹਾ ਜਿਹਾ ਸੇਕ ਲਵਾ ਕੇ ਰੱਖ ਦੇਵਾਂ ਮੈਂ। ਨਿਹਾਰੀ ਜਿਹੜੀ ਹੈ ਤਕਰੀਬਨ ਤਿਆਰ ਹੈ। ਗੋਸ਼ਤ ਗਲ ਚੁੱਕਿਆ ਹੈ। ਅਸੀਂ ਹੁਣ ਆਟਾ ਇਹਦੇ ਵਿੱਚ ਘੋਲ ਕੇ ਪਾਉਣਾ ਵੀ। ਆਟੇ ਨੂੰ ਜਿਹੜਾ ਅਸੀਂ ਥੋੜ੍ਹਾ ਭੁੰਨ ਲਿਆ ਸੀ, ਪਰ ਹੁਣ ਅਸੀਂ ਪਿਆਰ ਮੁਹੱਬਤ ਦੇ ਨਾਲ ਨਾ ਉੱਪਰ ਜਿੰਨਾ ਆਇਲ ਹੈ ਨਾ ਉਹਨੂੰ ਇੱਕ ਸਾਈਡ 'ਤੇ ਉਤਾਰ ਲਵਾਂਗੇ ਤਾਂ ਕਿ ਫਿਰ ਅਸੀਂ ਜਦੋਂ ਤਿਆਰ ਹੋਏਗੀ ਨਿਹਾਰੀ ਅਤੇ ਉਹਦੇ ਉੱਪਰ ਪਾਉਣਾ ਵੀ। ਅਤੇ ਬਾਕੀ ਜਿਹੜਾ ਵਿੱਚ ਬੇਸ਼ੱਕ ਰਹਿ ਵੀ ਜਾਵੇ, ਲੇਕਿਨ ਥੋੜ੍ਹਾ ਜਿਹਾ ਉੱਪਰ ਗਾਰਨਿਸ਼ ਵਾਸਤੇ ਤੁਸੀਂ ਪਾ ਲਓਗੇ। ਔਰ ਉਸ ਤੋਂ ਬਾਅਦ ਜਿਹੜਾ ਆਟਾ ਅਸੀਂ ਇਹ ਭੁੰਨ ਕੇ ਰੱਖਿਆ ਸੀ ਨਾ, ਇਹਨੂੰ ਅਸੀਂ ਅੱਛੀ ਤਰ੍ਹਾਂ ਮਿਕਸ ਕਰਕੇ ਔਰ ਨਾਲ ਨਾਲ ਪਾਵਾਂਗੇ ਤਾਂ ਕਿ ਆਟੇ ਦੀ ਗੁਟਲੀ ਨਾ ਬਣੇ। ਬਸ ਇਹਦਾ ਪਾਉਣ ਦਾ ਇਹ ਜ਼ਰਾ ਹਿਸਾਬ ਹੁੰਦਾ ਕਿ ਆਹਿਸਤਾ ਆਹਿਸਤਾ ਕਰਕੇ ਪਾਓ
ਔਰ ਨਾਲ ਨਾਲ ਹਿਲਾਣਾ ਪੈਂਦਾ ਵੇ ਕਿ ਆਟੇ ਦੀ ਗੁਟਲੀ ਨਾ ਬਣੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਤੇ ਥੋੜਾ ਥੋੜਾ ਕਰਕੇ ਪਾਉਂਦੇ ਜਾਓਗੇ ਔਰ ਤੁਸੀਂ ਇਹਨੂੰ ਮਿਕਸ ਕਰਦੇ ਜਾਓਗੇ। ਮੈਨੂੰ ਤੇ ਅੱਜ ਜਿਹੜਾ ਨਾ ਫਰਾਈ ਪੈਨ ਮਿਲਦਾ ਨਹੀਂ ਪਿਆ ਸੀ, ਮੈਂ ਦੇਸਕੀ ਵਿੱਚ ਹੀ ਨਾ ਆਟਾ ਜਿਹੜਾ ਨਾ ਉਹਨੂੰ ਕਰ ਲਿਆ। ਮੈਂ ਕਿਹਾ ਚਲੋ ਇਹਦੇ ਵਿੱਚ ਹੀ ਕਰ ਲੈਂਦੀ ਹਾਂ, ਭੁੰਨਣਾ ਹੀ ਆਟੇ ਨੂੰ, ਫਿਰ ਇਹਦੇ ਵਿੱਚ ਹੀ ਮੈਂ ਕਰ ਲਿਆ। ਇਹਦੇ ਵਿੱਚ ਹੀ ਫਿਰ ਮੈਂ ਘੋਲ ਲਿਆ। ਚਲੋ ਜੀ, ਥੋੜਾ ਥੋੜਾ ਕਰਕੇ ਅਸੀਂ ਸ਼ਾਮਿਲ ਕਰਦੇ ਜਾਵਾਂਗੇ। ਔਰ ਅੱਛਾ, ਜਿੰਨਾ ਤੁਹਾਨੂੰ ਮਤਲਬ ਚਾਹੀਦਾ ਵੇ ਗਾੜਾ ਸ਼ੋਰਬਾ ਜਾਂ ਜਿੰਨਾ ਤੁਸੀਂ ਚਾਹੁੰਦੇ ਹੋ ਗ੍ਰੇਵੀ, ਉਸ ਹਿਸਾਬ ਦੇ ਨਾਲ ਮੈਂ ਤਾਂ ਅੰਦਾਜ਼ੇ ਦੇ ਨਾਲ ਹੀ ਪਾਇਆ ਸੀ ਆਟਾ, ਲੇਕਿਨ ਜ਼ਾਹਿਰ ਹਰ ਕੋਈ ਆਪਣੇ ਹਿਸਾਬ ਦੇ ਨਾਲ ਪਾਏਗਾ। ਚਲੋ ਜੀ, ਅੱਛਾ ਜਿਹਾ ਅਸੀਂ ਇਹਨੂੰ ਆਟੇ ਨੂੰ ਪਾ ਦਿੱਤਾ ਵੇ ਔਰ ਇਹਨੂੰ ਮਿਕਸ ਕਰ ਦਾਂਗੇ ਤਾਂ ਕਿ ਇੱਕ ਉਬਾਲਾ ਆ ਜਾਵੇ। ਗੁਟਲੀ ਵਗੈਰਾ ਵੈਸੇ ਨਾਲ ਨਾਲ ਹਿਲਾਉਂਦੇ ਰਹੋ ਤੇ ਗੁਟਲੀ ਬਿਲਕੁਲ ਨਹੀਂ ਪੈਂਦੀ। ਤੇ ਚਲੋ ਜੀ, ਹੁਣ ਅਸੀਂ ਇਹਨੂੰ ਜਿਹੜਾ ਨਾ ਫਿਰ ਪੱਕਣ ਵਾਸਤੇ ਰੱਖ ਦੇਵਾਂਗੇ ਤਾਂ ਕਿ ਇਹ ਹਲਕੀ ਹਲਕੀ ਅੱਗ 'ਤੇ ਪੱਕੇਗੀ। ਮਜ਼ੀਦ ਆਟੇ ਦੇ ਨਾਲ ਜਿਹੜਾ ਨਾ ਇਹਦੀ ਹੁਣ ਪਕਾਈ ਹੋਏਗੀ। ਲੇਕਿਨ ਆਵੇ ਕਿ ਗੋਸ਼ਤ, ਹਾਲਾਂਕਿ ਬੜੇ ਪੀਸ ਕੱਟੇ ਸਨ ਲੇਕਿਨ ਬਹੁਤ ਅੱਛਾ ਗੋਸ਼ਤ ਗਲ ਚੁੱਕਿਆ ਵੇ। ਇੱਕ ਦਫਾ ਫਿਰ ਅਸੀਂ ਇਹਨੂੰ ਢੱਕ ਦਿੰਦੇ ਹਾਂ ਸ਼ੁਕਰੀਏ ਦੇ ਨਾਲ। ਨਿਹਾਰੀ ਸਾਡੀ ਬਿਲਕੁਲ ਡਨ ਹੋ ਚੁੱਕੀ ਹੈ। ਅਸੀਂ ਚੁੱਲ੍ਹਾ ਬੰਦ ਕਰ ਦਿੱਤਾ ਵੇ। ਹੁਣ ਅਸੀਂ ਇਹਦੇ ਉੱਪਰ ਜਿਹੜਾ ਨਾ ਸਰਵਿੰਗ ਦੇ ਟਾਈਮ ਪਾ ਦਈਏ ਜਾਂ ਫਿਰ ਹੁਣ ਹੀ ਪਾ ਦੇਵਾਂ ਮੈਂ। ਅਸੀਂ ਜਿਹੜਾ ਆਇਲ ਜਿਹੜਾ ਅਸੀਂ ਕੱਢਿਆ ਸੀ ਨਾ, ਮੈਂ ਹੁਣ ਹੀ ਪਾ ਦੇਣੀ ਆ ਤਾਂ ਕਿ ਫਿਰ ਚਲੋ ਜੀ, ਅਸੀਂ ਇਹ ਪਾ ਕੇ ਤਾਂ ਕਿ ਮੈਂ ਐਕਸਟਰਾ ਬਰਤਨ ਜਿਹੜੇ ਨੇ ਨਾ ਉਹ ਸਾਰੇ ਮੈਂ ਚੁੱਕ ਕੇ ਰੱਖ ਦੇਵਾਂ ਔਰ ਇੱਕ ਦਫਾ ਅਸੀਂ ਕਿਚਨ ਨੂੰ ਸਮੇਟ ਦਈਏ। ਨਿਹਾਰੀ ਸਾਡੀ ਜ਼ਬਰਦਸਤ ਤਿਆਰ ਹੋ ਚੁੱਕੀ ਹੈ। ਤੇ ਹੁਣ ਜਿਹੜਾ ਵੇ ਨਾ ਅਸੀਂ ਇਹਦਾ ਹਰਾ ਮਸਾਲਾ ਕੱਟਣਾ, ਪਿਆਜ਼ ਵਿਆਜ਼ ਫਰਾਈ ਕਰਨਾ, ਉਹ ਥੋੜ੍ਹਾ ਜਿਹਾ ਕੰਮ ਬਾਕੀ ਹੈ। ਲੇਕਿਨ ਚਲੋ ਸ਼ੁਕਰ ਹੈ ਅਲਹਮਦੁਲਿਲਾ ਸਾਡੀ ਇਹ ਤਿਆਰ ਹੋ ਚੁੱਕੀ ਹੈ। ਤੇ ਜਦੋਂ ਅਸੀਂ ਖਾਣ ਲਗਾਂਗੇ ਉਦੋਂ ਵੀ ਤੁਹਾਨੂੰ ਇੱਕ ਪਲੇਟ 'ਚ ਪਾ ਕੇ ਦਿਖਾ ਦੇਵਾਂਗੇ, ਇਹਦਾ ਚਿਹਰਾ ਕਰਾ ਦਾਂਗੇ। ਲਓ ਜੀ, ਇੱਕ ਯੂਕੇ ਦਾ ਗਰਮ ਤਰੀਨ ਦਿਨ ਜਿਹੜਾ ਨਾ ਥੋੜ੍ਹਾ ਇਸ ਵੇਲੇ ਅਸਰ ਦਾ ਟਾਈਮ ਹੋ ਚੁੱਕਿਆ ਵੇ ਔਰ ਦਿਨ ਢਲਿਆ ਵੇ। ਦਿਨ ਭਰ ਸ਼ਦੀਦ ਗਰਮੀ ਰਹੀ ਔਰ ਕਈ ਰਿਕਾਰਡ ਵੀ ਟੁੱਟੇ ਨੇ। ਵੀ ਕਈ ਸਾਲਾਂ ਰਿਕਾਰਡ ਟੁੱਟਿਆ ਕਿ ਮਈ ਦੇ ਮਹੀਨੇ ਵਿੱਚ ਇੰਨੀ ਸ਼ਦੀਦ ਗਰਮੀ ਹੋਣਾ। ਰਸ ਮਲਾਈ ਬਣਾ ਰਹੇ ਹਾਂ ਕਿ ਤਾਂ ਕਿ ਠੰਡੀ ਹੋ ਜਾਵੇ, ਬੱਚਿਆਂ ਨੇ ਖਾਣੀ ਹੈ। ਵੈਸੇ ਮੇਨਲੀ ਸਾਡੇ ਇੱਕ ਫੈਮਿਲੀ ਫਰੈਂਡ ਨੇ, ਉਹਨਾਂ ਨੇ ਸਾਨੂੰ ਕੱਲ੍ਹ ਖਾਣੇ 'ਤੇ ਬੁਲਾਇਆ ਵੇ। ਅਤੇ ਇਸ ਈਦ ਦੇ ਹਵਾਲੇ ਦੇ ਨਾਲ ਜਿਹੜਾ ਨਾ ਬਹੁਤ ਜ਼ਿਆਦਾ ਪਕਵਾਨ ਇਸ ਤੋਂ ਨਹੀਂ ਪੱਕਣੇ। ਪਰਸੋਂ ਅਸੀਂ ਫਿਰ ਬਣਾਵਾਂਗੇ ਜੋ ਚੀਜ਼ ਈਦ ਦੇ ਦੂਸਰੇ ਦਿਨ ਅਸੀਂ ਫਿਰ ਬੱਚੇ ਜੋ ਫਰਮਾਇਸ਼ ਕਰਨਗੇ। ਲੇਕਿਨ ਕੱਲ੍ਹ ਜਿਹੜੇ ਬੱਚੇ ਘਰ ਰਹਿਣੇ ਨੇ ਉਹਨਾਂ ਨੇ ਗੋਲ ਗੱਪੇ ਦੀ ਫਰਮਾਇਸ਼ ਕੀਤੀ ਹੈ ਅਤੇ ਅਸੀਂ ਕੀ ਕਹਿੰਦੇ ਨੇ ਉਹਨਾਂ ਵਾਸਤੇ ਬਣਾ ਰਹੇ ਗੋਲ ਗੱਪੇ। ਬੋਇਲ ਕਰ ਲਏ ਨੇ ਔਰ ਜਿਹੜੇ ਚਨੇ ਵੀ ਅਸੀਂ ਬੋਇਲ ਕਰ ਲਏ ਨੇ। ਅਤੇ ਨਾਲ ਰਾਫੇ ਵਾਸਤੇ ਜਿਹੜੇ ਲੈਗ ਪੀਸ ਨੇ ਉਹਨੂੰ ਅਸੀਂ ਸਿਰਕਾ ਲਾਇਆ, ਨੀੰਬੂ ਨਮਕ ਲਾ ਕੇ ਥੋੜ੍ਹਾ ਜਿਹਾ ਪਾਣੀ 'ਚ ਰੱਖਿਆ ਵੇ ਤਾਂ ਕਿ ਇਹਦਾ ਜਿਹੜਾ ਬਲੱਡ ਵਗੈਰਾ ਨਿਕਲ ਜਾਏ। ਕੜਾਹੀ ਚੜ੍ਹ ਗਈ ਹੈ ਅਤੇ ਹੁਣ ਗੋਲ ਗੱਪਾ ਜਿਹੜਾ ਨਾ ਫਰਾਈ ਹੋਣ ਲਈ ਗੋਲ ਗੱਪੇ ਤਿਆਰ ਨੇ। ਗਰਮਾ ਗਰਮ ਗੋਲ ਗੱਪੇ ਫਰਾਈ ਹੋ ਚੁੱਕੇ ਨੇ। रस मलाई बनना शुरू हो चुकी है। रस मलाई बिल्कुल रेडी हो चुकी है जी साड़ी। ਅਸੀਂ ਇਹਨੂੰ ਪਿਛਲੇ ਚੁੱਲ੍ਹੇ 'ਤੇ ਕਰ ਦਿੱਤਾ, ਚੁੱਲ੍ਹਾ ਬੰਦ। ਇੱਥੇ ਅਸੀਂ ਪਕੌੜੇ ਬਣਾਉਣ ਲੱਗੇ ਹਾਂ ਕਿਉਂਕਿ ਮਗਰਿਬ ਦਾ ਟਾਈਮ ਬਿਲਕੁਲ ਹੋਣ ਵਾਲਾ ਵੇ ਔਰ ਕੀ ਕਹਿੰਦੇ ਨੇ ਜਲਦੀ ਜਲਦੀ ਇਸ ਪਕੌੜੇ ਬਣਾ ਰਹੇ ਅਗਰ ਨੂਰ ਫਾਤਮਾ ਨੇ ਰੋਜ਼ਾ ਖੋਲ੍ਹਣਾ ਵੇ। ਆਂਦੇ ਨੇ ਬੱਚੇ ਪਹਿਲੇ ਰੋਜ਼ਦਾਰ ਤੇ ਰੋਜ਼ਾ ਖੋਲ੍ਹ। अस्सलामुअलैकुम, गुड मॉर्निंग सोहणियो, गुड मॉर्निंग। लो भी सोहणियो, अज असीं अपनी मखसूस जगह ते बैठे हाँ। अज मैं इधर आई सा, कुछ थोड़ा बहुत काम काज निपटाया, घर की सफाई खासे दिन तो नहीं हुई सी, बड़ा ही गंदा होया सी घर। तो थोड़ी मैं सफाई की, कुछ कपड़े धोते और थोड़ा जा हांडी शांडी पकाई। सब मैनू खासा टाइम भी लग गया और मैं खासी थक भी गई। तो मैं सोचा कि मैं इत्थे बैठ के तुहाडे नाल गल कर लवां कि इत्थे बैठ के मेरी पता नहीं एक मखसूस आदत हो गई है कि तुहाडे मैनूं बड़ा ईजी लगदा वे। तो बहरहाल है कि तुहाडे सारे दी मुहब्बतां दा शुक्रिया, ईद दी मुबारकबाद देनी है। दोबारा तो दे देनी है जिहड़े साथी नहीं आए,
ਅਸੀਂ ਉਹਨਾਂ ਨੂੰ ਈਦ ਦੀ ਮੁਬਾਰਕ। ਉਹ ਵੈਸੇ ਹੀ ਛੋਟੇ ਹੁੰਦੇ ਸੀ, ਕਹਿੰਦਾ ਈਦ ਇਹ ਵਾਲੀ ਈਦ ਤੇ ਹੁੰਦੀ 3 ਦੀ ਹੈ, ਅਸੀਂ ਛੋਟੀ ਜਿਹੜੀ ਈਦ ਹੁੰਦੀ ਸੀ ਉਹਨੂੰ ਕਹਿੰਦਾ 3 ਦਿਨ ਦੀ ਈਦ ਹੁੰਦੀ ਹੈ। ਤੇ ਇਸ ਤਰ੍ਹਾਂ 3 ਦਿਨ ਦੀ ਈਦ ਇਹ ਵਾਲੀ ਤੇ ਹੈਗੀ ਹੈ, 3 ਦਿਨ ਕੁਰਬਾਨੀ ਦਾ ਸਿਲਸਿਲਾ ਚੱਲਦਾ ਵੇ। ਤੇ ਕੀ ਕਹਿੰਦੇ ਨੇ, ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਤੁਸੀਂ ਵਾਰੀ ਕਮੈਂਟ ਕੀਤਾ, ਈਦ ਮੁਬਾਰਕ ਲਿਖਿਆ, ਔਰ ਜਿਹੜਾ ਸਾਡਾ ਵਲੌਗ ਸੀ ਜਿਹੜਾ ਮੇਕਅਪ ਦੇ ਹਵਾਲੇ ਨਾਲ ਉਹ ਤੁਸੀਂ ਪਸੰਦ ਕੀਤਾ। ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ। ਤੇ ਮੈਂ ਉਸ ਤੋਂ ਪਹਿਲੇ ਜਿਹੜੇ ਈਦ ਤੋਂ ਇੱਕ ਦਿਨ ਪਹਿਲੇ ਜਿਹੜਾ ਨਾ ਅਸੀਂ ਜੋ ਕੁਝ ਪਕਾਇਆ ਸੀ ਕੀਤਾ ਸੀ, ਔਰ ਫਿਰ ਮੈਂ ਉਹਨੂੰ ਐਸਾ ਇਕੱਠਾ ਛੱਟਾ ਕੀਤਾ ਕਿ ਚਲੋ ਅਸੀਂ ਇੱਕ ਸਵੇਰੇ ਉਹਨੂੰ ਕਲਿੱਪਸ ਨੂੰ ਜੋੜਾਂਗੇ, ਮਤਲਬ ਸ਼ਾਮ ਨੂੰ ਮੈਂ ਜੋੜਾਂਗੀ ਕਰਾਂਗੀ। ਲੇਕਿਨ ਫਿਰ ਵਿੱਚ ਮੈਨੂੰ ਕੰਮ ਕਰਦੇ ਇੰਨਾ ਟਾਈਮ ਹੋ ਗਿਆ ਸੀ ਕਿ ਫਿਰ ਅਰਫਾ ਦਾ ਦਿਨ ਸੀ ਨਾ ਉਹ, ਤੇ ਉਹ ਫਿਰ ਅਸੀਂ ਕੁਝ ਪੜ੍ਹਾਈ ਵੀ ਕਰਨੀ ਸੀ, ਉਹ ਵਿੱਚ ਹੀ ਰਹਿ ਗਿਆ। ਫਿਰ ਅਗਲੇ ਦਿਨ ਈਦ ਤੇ ਮੈਂ ਕਿਹਾ ਚਲੋ ਈਦ ਦਾ ਥੋੜ੍ਹਾ ਜਿਹਾ ਬੱਚਿਆਂ ਨਾਲ ਮਿਲਾ ਕੇ ਤੇ ਮੈਂ ਉਹ ਜੋੜ ਕੇ ਲਾ ਦਾਂਗੀ। ਲੇਕਿਨ ਐਵੇਂ ਕਿ ਫਿਰ ਨੂਰ ਫਾਤਮਾ ਦਾ ਹੀ ਵਲੌਗ ਇੰਨਾ ਲੰਬਾ ਹੋ ਗਿਆ, ਮੇਕਅਪ ਸਾਡਾ ਐਸਾ ਸਟਾਈਲਿਸ਼ ਉਹ ਇੰਨਾ ਲੰਮਾ ਚੱਲਿਆ ਕਿ ਉਹ ਫਿਰ ਨਹੀਂ ਹੋ ਸਕਿਆ। ਅੱਜ ਮੈਂ ਉਹਦੇ ਨਾਲ ਜਿਹੜੇ ਤੁਹਾਡੇ ਅਰਫਾ ਵਾਲੇ ਦਿਨ ਦੇ ਸਾਡੇ ਥੋੜ੍ਹੇ ਜਿਹੇ ਟੁਕੜੇ ਛੁਕੜੇ ਦੇ ਮੈਂ ਜੋੜ ਦੇਵਾਂਗੀ, ਤੁਸੀਂ ਦੇਖ ਲਈਓ। ਕਿਉਂਕਿ ਮੈਨੂੰ ਡਿਲੀਟ ਕਰਨ ਨੂੰ ਫਿਰ ਮੇਰਾ ਦਿਲ ਨਹੀਂ ਕੀਤਾ। ਮੈਂ ਕਿਹਾ ਇੰਨੀ ਮਿਹਨਤ ਨਾਲ ਹਰ ਇੱਕ ਸੀਨ ਫਿਰ ਉਹਨੂੰ ਕਰਨੀ ਆ, ਤੇ ਚਲੋ ਮੈਂ ਤੁਹਾਡੀ ਖਿਦਮਤ 'ਚ ਪੇਸ਼ ਕਰ ਦਾਂਗੀ। ਅੱਜ ਮੈਂ ਇਸ ਤਰ੍ਹਾਂ ਬੈਠ ਕੇ ਤੁਹਾਡੇ ਨਾਲ ਗੱਲ ਕਰ ਲੈਣੀ ਹੈ। ਕਲਿੱਪ ਅਸੀਂ ਜਿਹੜੇ ਪੁਰਾਣੇ ਵਾਲੇ ਲਾ ਦੇਵਾਂਗੇ। ਤੇ ਸ਼ਬੀਰ ਹੁਸੈਨ ਸਾਹਿਬ ਨੇ ਲਿਖਿਆ ਕਿ ਈਦ ਮੁਬਾਰਕ, ਤੇ ਨਾਲ ਉਹਨਾਂ ਨੇ ਇੱਕ ਬੱਕਰਾ ਬਣਾ ਦਿੱਤਾ ਵੇ ਨਾਲ ਬੱਕਰਾ ਦੇ ਨਾਲ ਚਾਦ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ ਦੇ, ਤੇ ਫ੍ਰੀ 'ਚ ਬੱਕਰੇ ਵੀ ਸਾਨੂੰ ਬਣਾ ਕੇ ਭੇਜ ਦਿੱਤੇ ਨੇ। ਤੇ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ, ਔਰ ਤੁਹਾਨੂੰ ਵੀ ਸਾਡੇ ਵੱਲੋਂ ਈਦ ਮੁਬਾਰਕ। ਤੇ ਕੀ ਬੇਗਮ ਕਹਿੰਦੇ ਪਏ ਨੇ, ਸਿਸਟਰ ਹੋਏ ਕਹਿੰਦੇ ਵੀ ਯੂ ਆਰ ਲੁਕਿੰਗ ਜਿਹੜੀ ਨਾ ਬੜੀ ਬਿਊਟੀਫੁਲ ਪੇ ਤੁਸੀਂ ਲੱਗਦੇ ਹੋ, ਮਾਸ਼ਾਅੱਲਾ। ਬਹੁਤ ਸ਼ੁਕਰੀਆ ਕਿ ਬੇਗਮ ਤੁਹਾਡੀ ਮੁਹੱਬਤਾਂ ਦਾ, ਕਿ ਤੁਹਾਨੂੰ ਅੱਛੀ ਲੱਗੀ, ਬਹੁਤ ਸ਼ੁਕਰੀਆ। ਇਹ ਬੇਗਮ ਨੂੰ ਬਹੁਤ ਪਸੰਦ ਆਇਆ ਤੇ ਉਹਨਾਂ ਨੇ ਬੜਾ ਜੀ ਨਾਲ ਇੱਕ ਮਾਸ਼ਾਅੱਲਾ ਲਿਖ ਕੇ ਇੱਕ ਹਾਰਟ ਵੀ ਭੇਜਿਆ ਸਾਨੂੰ। ਤੇ ਇਹਨਾਂ ਕਹਿੰਦੇ ਪਏ ਨੇ ਕਿ ਆਪ ਸਭ ਕੋ ਵੀ ਬਹੁਤ ਬਹੁਤ ਈਦ ਮੁਬਾਰਕ। ਚਲੋ ਵੀ ਇਹਨਾਂ ਨੇ ਵੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦਾਂ ਦਿੱਤੀਆਂ ਨੇ, ਨਾਲ ਹਾਰਟ ਭੇਜੇ ਨੇ, ਨਾਲ ਇਹਨਾਂ ਨੇ ਤੂਤਰੀਆਂ ਭੇਜ ਦਿੱਤੀਆਂ ਨੇ ਤੇ ਇਸਮਾइल बेग साहब लिखते ने, इतना भी सिगार ना कर ए आईने की मलका, तेरी सादगी पे ही तो जमाना फिदा था बहुत शुक्रिया जी ਤੁਹਾਡੀ ਇੰਨਾ ਅੱਛਾ ਸ਼ੇਅਰ, ਤੁਸੀਂ ਪਤਾ ਨਹੀਂ ਕਿੱਥੋਂ ਕਿਹੜੇ ਜ਼ਮਾਨੇ ਦਾ ਕੱਢਿਆ, ਆਈਨੇ ਕੀ ਮਲਕਾ। ਤੇ ਬਹੁਤ ਸ਼ੁਕਰੀਆ ਜੀ, ਤੁਸੀਂ ਇੰਨੀ ਅੱਛੀ ਸਾਨੂੰ ਇੰਨੀ ਪਿਆਰੀ ਗੱਲ ਸਾਡੇ ਲਈ ਕਹੀ ਹੈ ਕਿ ਤੇਰੀ ਸਾਦਗੀ ਪਈ ਤਾਂ ਜ਼ਮਾਨਾ ਫਿਦਾ ਥਾ। ਤੇ ਅਸੀਂ ਮੈਨੂੰ ਆਈਨੇ ਦੀ ਮਲਕਾ ਤੋਂ ਯਾਦ ਆ ਗਈ ਬਚਪਨ ਦੀ ਇੱਕ ਸਟੋਰੀ ਕਿ ਉਹ ਜਦੋਂ ਇੱਕ ਬਾਦਸ਼ਾਹ ਦੀ ਬੇਟੀ ਹੁੰਦੀ ਹੈ, ਔਰ ਉਹ ਫਿਰ ਉਹ ਉਹਦਾ ਇੱਕ ਸੁਤੇਲੀ ਮਾਂ ਹੁੰਦੀ ਹੈ, ਬੋੜੀਆਂ ਵਾਲੀ ਜਿਹੜੀ ਕਹਾਣੀ ਸੀ। ਉਹ ਫਿਰ ਜਦੋਂ ਸੁਤੇਲੀ ਮਾਂ ਜਾ ਕੇ ਆਈਨੇ ਦੇ ਸਾਹਮਣੇ ਪੁੱਛਦੀ ਹੈ ਨਾ ਮੇਰੇ ਤੋਂ ਸੋਹਣਾ ਕੌਣ ਹੈ, ਉਹ ਫਿਰ ਕਹਿੰਦਾ ਉਹ ਸ਼ਹਿਜ਼ਾਦੀ, ਆਈਨਾ ਜਿਹੜਾ ਹੈ ਸ਼ਹਿਜ਼ਾਦੀ ਦੀ ਤਸਵੀਰ ਦਿਖਾ ਦਿੰਦਾ। ਉਹਨੂੰ ਬੜਾ ਗੁੱਸਾ ਚੜ੍ਹਦਾ ਵਾ। ਉਹ ਫਿਰ ਉਸ ਸ਼ਹਿਜ਼ਾਦੀ ਨੂੰ ਉੱਥੇ ਭੇਜ ਦਿੰਦੀ ਕਿ ਇਹਨੂੰ ਮਾਰ ਦੇਵੋ, ਇਹਨੂੰ ਖਤਮ ਕਰ ਦੇਵੋ, ਮੇਰੇ ਤੋਂ ਸੋਹਣਾ ਕੋਈ ਨਹੀਂ ਹੋਣਾ ਚਾਹੀਦਾ। ਆਈਨੇ ਕੀ ਮਲਕਾ ਤੋਂ ਮੈਨੂੰ ਉਹ ਕਹਾਣੀ ਯਾਦ ਆ ਗਈ ਸਾਡੇ ਬਚਪਨ ਦੀ, ਉਹ 7 ਬੋੜੀਆਂ ਵਾਲੀ। ਤੇ ਚਲੋ ਜੀ, ਬਹੁਤ ਸ਼ੁਕਰੀਆ, ਤੁਸੀਂ ਇੰਨਾ ਅੱਛਾ ਕਮੈਂਟ ਕੀਤਾ, ਸਾਡੇ ਵਿਹੜੇ 'ਚ ਆਏ, ਔਰ ਤੁਹਾਡੀਆਂ ਮੁਹੱਬਤਾਂ ਦਾ ਬੇਇੰਤਹਾ ਸ਼ੁਕਰੀਆ। ਤੇ ਜ਼ੈਨਬ ਨੇ ਵੀ ਬਈ 1 2 ਤੇ 5 ਹਾਰਟ ਭੇਜ ਦਿੱਤੇ ਨੇ। ਲੋ ਵੀ ਜ਼ੈਨਬ ਨੇ 5 ਹਾਰਟ ਸਿੱਧੇ ਲਾਈਨਾਂ ਲਾ ਦਿੱਤੀਆਂ ਨੇ ਦਿਲਾਂ ਦੀਆਂ। ਬਹੁਤ ਸ਼ੁਕਰੀਆ ਜੀ ਜ਼ੈਨਬ ਤੁਹਾਡੀ ਮੁਹੱਬਤਾਂ ਦਾ। ਤੇ ਇਹਨਾਂ ਦਾ ਇੱਕ ਕਮੈਂਟ ਹੋਰ ਸੀ, ਉਹ ਮੈਂ ਪੜ੍ਹਿਆ ਲੇਕਿਨ ਹੁਣ ਮੈਨੂੰ ਨਜ਼ਰ ਨਹੀਂ ਆ ਰਿਹਾ। ਤੇ ਉਹਨਾਂ ਨੇ ਲਿਖਿਆ ਸੀ ਕਿ ਬਈ ਤੁਸੀਂ ਜਿਹੜਾ ਨਾ ਬਹੁਤ ਸੋਹਣੇ ਪੇ ਲੱਗਦੇ ਹੋ, ਮਾਸ਼ਾਅੱਲਾ। ਇਹਨਾਂ ਲਿਖਿਆ ਤੁਸੀਂ ਇੰਨੇ ਚੰਗੇ ਪੇ ਲੱਗਦੇ ਹੋ, ਮੈਡਮ ਨੂਰ ਜਹਾਂ ਪੇ ਲੱਗਦੇ ਹੋ ਇੰਨਾ ਤੁਸੀਂ ਇੰਨੀ ਤਾਰੀਫ ਕਰ ਦਿੱਤੀ, ਮੈਂ ਤਾਂ ਖੈਰ ਬੜੀ ਖੁਸ਼ ਹੋ ਗਈ ਹਾਂ। ਪਰ ਮੈਡਮ ਨੂਰ ਜਹਾਂ ਨੂੰ ਕਿਤੇ ਬੁਰਾ ਨਾ ਲੱਗ ਜਾਵੇ, ਵੈਸੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਹੈ। ਬਹੁਤ ਸ਼ੁਕਰੀਆ ਜੀ ਕਿ ਤੁਸੀਂ ਸਾਡਾ ਉਹ ਪਸੰਦ ਕੀਤਾ। ਬਸ ਇਸ ਤਰ੍ਹਾਂ ਹਲਕਾ ਫੁਲਕਾ, ਕਿਉਂਕਿ ਨੂਰ ਫਾਤਮਾ ਵੀ ਅੱਜ ਕੱਲ੍ਹ ਉਹਦੇ ਐਗਜ਼ਾਮ ਚੱਲ ਰਹੇ ਨੇ, ਤਾਂ ਖਾਸੀ ਪੜ੍ਹਾਈ ਵਿੱਚ ਮਸਰੂਫ ਹੈ। ਲੇਕਿਨ ਈਦ ਵਾਲਾ ਦਿਨ ਸੀ ਨਾ, ਤਾਂ ਉਹਨੇ ਫਿਰ ਸਪੈਸ਼ਲ ਪੇਸ਼ਕਸ਼ ਕਰ ਦਿੱਤੀ, ਕਿਉਂਕਿ ਮੈਂ ਕਿਹਾ ਚਲੋ ਠੀਕ ਹੈ, ਬੱਚੀ ਵੀ ਪੈਰੈਂਟਸ ਗਏ ਹੋਏ ਨੇ, ਔਰ ਮੇਰੀ ਇੱਕ ਆਦਤ ਹੈ ਕਿ ਬੱਚਿਆਂ ਨਾਲ ਮੈਂ ਬੱਚੀ ਜ਼ਰੂਰ ਬਣ ਜਾਂਦੀ ਹਾਂ। ਤੇ ਉਹ ਵੀ ਮੈਨੂੰ ਅੱਛਾ ਲੱਗਦਾ ਹੈ, ਕਿਉਂਕਿ ਬੱਚੇ ਜਿਹੜੇ ਜਿੰਨੇ ਮਾਸੂਮ ਹੁੰਦੇ ਨੇ, ਜਿੰਨੇ ਸਾਦੇ ਹੁੰਦੇ ਨੇ, ਔਰ ਜਿੰਨੇ ਉਹ ਦਿਲ 'ਚ ਗੱਲ ਨਹੀਂ ਰੱਖਦੇ, ਔਰ ਕੋਈ ਕਿਸੇ ਵਾਸਤੇ ਬੋਝ ਨਹੀਂ ਉਹਨਾਂ ਦਾ ਹੁੰਦਾ, ਕੁਛ ਨਹੀਂ, ਉਹ ਦੌਲਤ ਔਰ ਮਾਲ ਜਮ੍ਹਾਂ ਨਹੀਂ ਕਰਦੇ। ਬੱਚਿਆਂ ਵਰਗਾ ਹਰ ਇਨਸਾਨ ਹੋ ਜਾਵੇ ਨਾ, ਤੇ ਦੁਨੀਆ 'ਚ ਬਹੁਤ ਸਾਰੇ ਜਨਮ ਬੁਰਾਈਆਂ ਖਤਮ ਹੋ ਜਾਣ। ਤੇ ਹਜ਼ਰਤ ਅਲੀ ਦਾ ਵੀ ਕੌਲ ਹੈ ਕਿ ਬੱਚੇ ਜਿਹੜੇ ਨਾ ਬੱਚਿਆਂ ਵਰਗਾ ਹੋ ਜਾਵੇ, ਤੇ ਦੁਨੀਆ 'ਚ ਬਹੁਤ ਸਾਰੇ ਉਹ ਜੋ ਹੋ ਜਾਂਦੇ ਨੇ ਕਿ ਬੱਚੇ ਨਾ ਬੁਗਜ਼ ਰੱਖਦੇ ਨੇ, ਨਾ ਨਫ਼ਰਤ ਕਰਦੇ ਨੇ, ਨਾ ਕੁਝ। ਬੱਚੇ ਜਿਹੜੇ ਮਾਸੂਮ ਹੁੰਦੇ ਨੇ,
ਤੇ ਬੱਚਿਆਂ ਦੇ ਨਾਲ ਤੁਸੀਂ ਉਸ ਤਰ੍ਹਾਂ ਹੀ ਬੱਚੇ ਬਣ ਜਾਓ, ਉਹਨਾਂ ਦਾ ਬੜਾ ਅੱਛਾ ਤੁਹਾਡਾ ਟਾਈਮ ਗੁਜ਼ਰਦਾ ਹੈ। ਮੇਰਾ ਤਾਂ ਕਮ ਸੇ ਕਮ ਬਹੁਤ ਅੱਛਾ ਗੁਜ਼ਰਦਾ ਹੈ। ਮੈਂ ਬੱਚਿਆਂ ਦੇ ਨਾਲ ਬਿਲਕੁਲ ਉਹੀ ਕਰਨੀ ਹੈ ਜਿਹੜੇ ਬੱਚੇ ਚਾਹ ਰਹੇ ਹੁੰਦੇ ਨੇ। ਉਹ ਫਿਰ ਬੱਚੇ ਫਿਰ ਪਾਸਿੰਗ ਮਾਰਕਸ ਮੈਨੂੰ ਮਿਲ ਜਾਂਦੇ ਨੇ ਔਰ ਬੱਚੇ ਫਿਰ ਮੇਰੇ ਵੱਲ ਦੌੜੇ ਦੌੜੇ ਆਉਂਦੇ ਨੇ। ਤੇ ਚਲੋ ਜੀ, ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਤੁਸੀਂ ਜਿਹੜਾ ਨਾ ਉਸਮਾਂ ਵਾਸਤੇ ਦੁਆ ਕਰਦੇ ਹੋ ਸਾਰੇ, ਮੈਂ ਉਸ ਦਿਨ ਵੀ ਕਿਹਾ ਸੀ ਔਰ ਇਹਨਾਂ ਨੇ ਵੀ ਦੁਆ ਕੀਤੀ ਸੀ ਕਿ ਅੱਲਾਹ ਪਾਕ ਸਿਸਟਰ ਨੂੰ ਸਿਹਤ ਦੇਵੇ। ਮੇਰੀ ਉਸਮਾਂ ਦੇ ਨਾਲ ਮੈਸੇਜ ਤੇ ਗੱਲ ਹੋਈ, ਉਹ ਹਾਲੇ ਵੀ ਹਸਪੀਟਲ ਨੇ, ਉਹਨਾਂ ਨੂੰ ਛੁੱਟੀ ਨਹੀਂ ਮਿਲੀ। ਈਦ ਵੀ ਉਹਨਾਂ ਨੇ ਹਸਪੀਟਲ ਵਿੱਚ ਹੀ ਗੁਜ਼ਾਰੀ ਹੈ ਤੇ ਉਹਨਾਂ ਦੇ ਕੁਝ ਟੈਸਟ ਚੱਲ ਰਹੇ ਨੇ ਔਰ ਉਹਨਾਂ ਦੀ ਹਾਲੇ ਤਬੀਅਤ ਠੀਕ ਨਹੀਂ ਹੈ। ਪਹਿਲੇ ਨਾਲੋਂ ਬਿਹਤਰ ਹੈ ਲੇਕਿਨ ਬਿਲਕੁਲ ਠੀਕ ਨਹੀਂ, ਇੰਨੀ ਠੀਕ ਨਹੀਂ ਸੀ ਕਿ ਡਾਕਟਰ ਉਹਨਾਂ ਨੂੰ ਛੁੱਟੀ ਦਿੰਦੇ। ਤੇ ਮੈਂ ਫਿਰ ਫੋਨ ਕਰਨਾ ਮੁਨਾਸਿਬ ਨਹੀਂ ਸਮਝਿਆ ਕਿ ਹਸਪੀਟਲ ਵਿੱਚ ਫਿਰ ਹੋਰ ਮਰੀਜ਼ ਵੀ ਹੁੰਦੇ ਨੇ ਔਰ ਪੇਸ਼ੈਂਟ ਖੁਦ ਵੀ ਗੱਲ ਨਹੀਂ ਨਾ ਕਰ ਸਕਦਾ। ਤਾਂ ਇਸ ਤੋਂ ਫਿਰ ਮੈਂ ਮੈਸੇਜ ਕਰਕੇ ਉਹਨਾਂ ਦੀ ਖੈਰੀਅਤ ਪੁੱਛਣੀ ਆ ਤਾਂ ਕਿ ਖੈਰੀਅਤ ਪਤਾ ਚੱਲ ਜਾਵੇ। ਤੇ ਫਿਰ ਅੱਲਾਹ ਕਰੇ ਘਰ ਜਦੋਂ ਸ਼ਿਫਟ ਹੋਣਗੇ ਫਿਰ ਅਸੀਂ ਉਹਨਾਂ ਨਾਲ ਗੱਲ ਵੀ ਕਰਾਂਗੇ। ਲੇਕਿਨ ਤੁਸੀਂ ਸਾਰੇ ਜਿਹੜੇ ਨਾ ਉਹਨਾਂ ਵਾਸਤੇ ਦੁਆ ਕਰ ਦਿਓ ਕਿ ਅੱਲਾਹ ਪਾਕ ਉਸਮਾਂ ਨੂੰ ਸਿਹਤ ਸਲਾਮਤੀ ਅਤਾ ਕਰੇ। ਮੈਂ ਬੱਚਿਆਂ ਨੂੰ ਵੀ ਕਿਹਾ ਕਿ ਤੁਸੀਂ ਉਸਮਾਂ ਆਂਟੀ ਲਈ ਸਪੈਸ਼ਲ ਦੁਆ ਕਰਿਓ, ਉਹਨਾਂ ਨੇ ਵੀ ਦੁਆ ਕਰ ਦਿੱਤੀ। ਔਰ ਦੂਸਰਾ ਹੈ ਕਿ ਬੱਚਿਆਂ ਦਾ ਵੀ ਅਲਹਮਦੁਲਿल्लाह ਹਜ ਦੀ ਅਦਾਇਗੀ ਹੋ ਗਈ ਔਰ ਹਾਜੀ ਬਣ ਗਏ। ਕੱਲ੍ਹ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਤੇ ਅਸੀਂ ਤੁਹਾਨੂੰ ਆਫੀਸ਼ੀਅਲੀ ਤੁਸੀਂ ਹਾਜੀ ਬਣ ਗਏ, ਉਸ ਤਰ੍ਹਾਂ ਹਾਜੀ ਕਹਿ ਸਕਦੇ ਆ। ਤੇ ਉਹ ਕਿ ਰਾਤ ਦੇਰ ਨਾਲ ਗੱਲ ਹੋਈ, ਉਹ ਕਹਿੰਦੇ ਬਹੁਤ ਜ਼ਿਆਦਾ ਸਾਨੂੰ ਥਕਾਵਟ ਹੋ ਗਈ ਹੈ, ਬਹੁਤ ਜ਼ਿਆਦਾ। ਮਿਨਾਂ ਦੇ ਹੁਣ 2 ਦਿਨ ਬਾਕੀ ਨੇ, ਅੱਜ ਦੇ ਤੇ ਉਹਨਾਂ ਨੇ ਕੰਕਰ ਮਾਰ ਲਏ ਹੋਣੇ ਨੇ, ਕੱਲ੍ਹ ਦੇ ਉਹਨਾਂ ਨੇ ਕੰਕਰ ਮਾਰ ਕੇ ਤੇ ਫਿਰ ਉਹਨਾਂ ਨੇ ਮੱਕਾ ਵਾਪਸ ਆ ਜਾਣਾ ਵੇ। ਲੇਕਿਨ ਇਹ ਵੀ ਬਹੁਤ ਜ਼ਿਆਦਾ ਥਕਾਵਟ ਹੋਈ ਸੀ ਕਿ ਅਰਸੇ ਕਿ ਇੰਨਾ ਸਾਨੂੰ ਚੱਲਣਾ ਪਿਆ ਕਿ ਜਿਹੜਾ ਸ਼ੈਤਾਨ ਨੂੰ ਸਾਰੇ ਕੰਕਰ ਮਾਰਨੇ ਸਨ। ਔਰ ਉਹ ਜਿਹੜਾ ਅਸੀਂ ਚੱਲੇ ਔਰ ਫਿਰ ਸਾਰੇ ਉੱਥੋਂ ਮੁਜ਼ਦਲਫਾ ਤੋਂ ਆਏ, ਫਿਰ ਉਹ ਕਿਹੜੇ ਕਿਹੜੇ ਰਸਤਿਆਂ ਤੋਂ, ਕਿਉਂਕਿ ਸਵੇਰ 5:30 ਵਜੇ ਤੋਂ ਲੈ ਕੇ ਅਸੀਂ ਜਿਹੜਾ ਨਾ 12:30 ਵਜੇ ਤੱਕ ਪੈਦਲ ਚੱਲੇ ਆ। ਔਰ ਬਹੁਤ ਉਹਨਾਂ ਦੀ ਹਾਲਤ ਖਰਾਬ ਹੋਈ ਸੀ ਕਿ ਸਾਰੇ ਤਵਾਫ ਵੀ ਕਰਨਾ ਹੁੰਦਾ ਕਿ ਔਰ ਫਿਰ ਉੱਥੋਂ ਵੀ ਪੱਥਰ ਵੀ ਮਾਰਨੇ, ਉੱਥੋਂ ਮੁਜ਼ਦਲਫਾ ਤੋਂ ਚੱਲਣਾ, ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ। ਤੇ ਹੱਜ ਤੇ ਜੀ ਹੈ ਹੀ ਮੁਸ਼ੱਕਤ ਦਾ ਨਾਮ ਹੈ। ਤੇ ਬਹਿਰਹਾਲ ਹੈ ਕਿ ਅੱਲਾਹ ਪਾਕ ਜਿਹੜੇ ਗਏ ਨੇ ਉਹਨਾਂ ਸਭ ਦੀ ਕਬੂਲ ਫਰਮਾਵੇ ਹਾਜ਼ਰੀ ਜਿਹੜੀ ਹੈ। ਤੇ ਇਹ ਵੇਖ ਕਿ ਬਹੁਤ ਖੁਸ਼ੀ ਹੋਈ ਕਿ ਚਲੋ तमाम ਅਰਕਾਨ ਬਖੈਰ ਖੂਬੀ ਅੰਜਾਮ ਪਾਏ। ਹੁਣ ਥੋੜਾ ਜਿਹਾ ਬਸ ਰਹਿ ਗਿਆ ਵੇ ਔਰ ਉਸ ਤੋਂ ਬਾਅਦ ਇੱਕ ਦਿਨ ਰੈਸਟ ਤੋਂ ਬਾਅਦ ਮੇਰਾ ਖਿਆਲ ਉਹਨਾਂ ਦੀ ਮਦੀਨਾ ਰਵਾਨਗੀ ਸ਼ੁਰੂ ਹੋ ਜਾਣੀ ਹੈ। ਮਦੀਨਾ ਉਹਨਾਂ ਨੇ ਚਲੇ ਜਾਣਾ, ਨਬੀ ਦੇ ਸ਼ਹਿਰ 'ਚ ਜਾਣਾ ਵੇ ਤੇ ਉਹ ਮੁਹੰਮਦ ਦਾ ਸ਼ਹਿਰ। ਤੇ ਉੱਥੇ ਫਿਰ ਉੱਥੇ ਦੀਆਂ ਰੌਣਕਾਂ ਦੇਖਣਗੇ, ਉੱਥੇ 40 ਨਮਾਜ਼ਾਂ ਪੜ੍ਹਨਗੇ। ਤੇ ਇਸ ਤਰ੍ਹਾਂ ਇਹ ਸਿਲਸਿਲਾ ਅੱਲਾਹ ਪਾਕ ਸਾਰਿਆਂ ਲਈ ਆਸਾਨੀਆਂ ਪੈਦਾ ਕਰੇ। ਤੇ ਉਹ ਕਿਤੇ ਜਿੱਥੇ ਲੱਗੀਆਂ ਮੇਰੇ ਨਬੀ ਦੀਆਂ ਤਲੀਆਂ, ਮਦੀਨੇ ਦੀਆਂ ਪਾਕ ਗਲੀਆਂ, ਮਦੀਨੇ ਦੀਆਂ ਪਾਕ ਗਲੀਆਂ, ਸਾਰੇ ਜਗ ਨਾਲੋਂ ਲੱਗਦੀਆਂ ਚੰਗੀਆਂ, ਮਦੀਨੇ ਦੀਆਂ ਪਾਕ ਗਲੀਆਂ, ਮਦੀਨੇ ਦੀਆਂ ਪਾਕ ਗਲੀਆਂ। ਤੇ ਸਾਰੇ ਜਗ ਨਾਲੋਂ ਲੱਗਦੀਆਂ ਚੰਗੀਆਂ ਮਦੀਨੇ ਦੀਆਂ ਪਾਕ ਗਲੀਆਂ। ਉੱਥੇ ਜਦੋਂ ਮੈਂ ਗਈ ਸਾਂ ਨਾ ਹਜ ਤੇ ਅਕਸਰ ਉਹ ਜੁੱਤੀਆਂ ਜਿਹੜੀਆਂ ਤੁਹਾਡੀਆਂ ਇੱਧਰ ਉੱਧਰ ਹੋ ਜਾਂਦੀਆਂ ਨੇ ਕਿਉਂਕਿ ਰਸ਼ ਦੀ ਵਜ੍ਹਾ ਦੇ ਨਾਲ। ਸਾਰੇ ਉੱਥੇ ਚੋਰੀ ਤੇ ਕੋਈ ਨਹੀਂ ਕਰੇਗਾ ਨਾ ਜੁੱਤੀ ਦੀ, ਲੇਕਿਨ ਉਹ ਗਾੜੀ ਆਉਂਦੀ ਹੈ, ਉਹ ਜੁੱਤੀਆਂ ਚੁੱਕ ਕੇ ਸੁੱਟ ਦਿੰਦੇ ਨੇ ਸਫਾਈ ਕਰਨ ਲੱਗੇ। ਔਰ ਜਾਂ ਫਿਰ ਇੰਨਾ ਲੱਖਾਂ ਜੁੱਤੀ ਉੱਪਰ ਨੀਚੇ ਹੋ ਜਾਂਦੀ, ਤੁਸੀਂ ਆਪਣੀ ਚੱਪਲ ਤਲਾਸ਼ ਕਰਨਾ ਮੁਸ਼ਕਿਲ ਹੈ। ਕੁਛ ਉਹਨਾਂ ਨੇ ਉੱਥੇ ਜਗ੍ਹਾ ਐਸੀਆਂ ਬਣਾਈਆਂ ਹੋਈਆਂ ਨੇ ਕਿ ਤੁਸੀਂ ਰੱਖ ਦੇਵੋ, ਲੇਕਿਨ ਇੰਨੀ ਜ਼ਿਆਦਾ ਤਾਦਾਦ ਵਿੱਚ ਉਹ ਖਾਨੇ ਵੀ ਘੱਟ ਪੈਂਦੇ ਨੇ। ਬਹਰਹਾਲ ਕਿਸੇ ਦਿਨ ਚੱਪਲ ਜਿਹੜੀ ਹੈ ਉਹ ਫਿਰ ਇੱਧਰ ਉੱਧਰ ਹੋ ਜਾਂਦੀ ਸੀ। ਲੇਕਿਨ ਜਦੋਂ ਮੇਰੀ ਮਦੀਨਾ ਵਿੱਚ ਇੱਕ ਦਿਨ, ਮੱਕਾ ਵਿੱਚ ਵੀ ਸਾਡੀ 1-2 ਦਫਾ ਹੋਈ, ਲੇਕਿਨ ਮਦੀਨਾ 'ਚ ਇੱਕ ਦਿਨ ਹੋਈ, ਉੱਥੇ ਫਿਰ ਇਹੀ ਕਹਿੰਦੇ ਨੇ ਕਿ ਤੁਸੀਂ ਕੋਈ ਕੈਂਚੀ ਚੱਪਲ ਹੀ ਸਾਰਿਆਂ ਦੀ ਹੁੰਦੀ, ਤੁਸੀਂ ਕੋਈ ਵੀ ਚੱਪਲ ਪਾ ਕੇ ਚਲੇ ਜਾਵੋ ਕਿਉਂਕਿ ਕੋਈ ਦੂਸਰਾ ਤੁਹਾਡੀ ਪਾ ਲਏਗਾ। ਇਸ ਤਰ੍ਹਾਂ ਇੰਨੀ ਲੱਖਾਂ ਜੁੱਤੀਆਂ 'ਚ ਆਪਣੀ ਜੁੱਤੀ ਤਲਾਸ਼ ਕਰਨੀ ਬੜਾ ਮੁਸ਼ਕਿਲ ਹੈ। ਪਰ ਇਹ ਕਿ ਮੇਰੀ ਮਦੀਨਾ 'ਚ ਗਵਾਚੀ ਸੀ ਜੁੱਤੀ, ਤੇ ਮੈਂ ਤਾਂ ਫਿਰ ਉੱਥੋਂ ਨੰਗੇ ਪੈਰ ਹੀ ਗਈ। ਮੈਂ ਆਪਣੇ ਹੋਟਲ ਤੱਕ, ਮੈਂ ਕਿਹਾ ਚਲੋ ਸਾਡੇ ਨਬੀ ਦਾ ਸ਼ਹਿਰ ਹੈ ਤੇ ਅਸੀਂ ਵੀ ਇੱਥੇ ਸਾਡੇ ਨਬੀ ਦੀਆਂ ਤਲੀਆਂ ਇੱਥੇ ਲੱਗੀਆਂ ਨੇ ਤੇ ਅਸੀਂ ਵੀ ਅੱਜ ਇੱਥੇ ਲਾ ਲੈਂਦੇ ਹਾਂ ਤਲੀਆਂ ਆਪਣੀਆਂ। ਤੇ ਫਿਰ ਮੈਂ ਚਲੀ ਗਈ ਆਪਣੇ ਹੋਟਲ ਤੱਕ ਨਾ ਪੈਦਲ ਬਗੈਰ ਚੱਪਲ ਦੇ। ਹਾਲਾਂਕਿ ਮੈਂ ਲੈ ਸਕਦੀ ਸਾਂ, ਉੱਥੇ ਮੇਰੇ ਸਾਹਮਣੇ ਪਈਆਂ ਸਨ, ਲੇਕਿਨ ਬਹਿਰਹਾਲ ਉਹ ਕਹਿੰਦੇ ਨਾ ਸਾਡੀਆਂ ਤੇ ਅਕੀਦਤਾਂ ਇੰਨੀਆਂ ਨੇ ਕਿ ਅਸੀਂ ਛੋਟੀ ਤੋਂ ਛੋਟੀ ਗੱਲ ਵੀ ਜਿਹੜੀ ਹੈ ਨਾ ਸਾਨੂੰ ਐਸਾ ਲੱਗਦਾ ਕਿ ਅਸੀਂ ਉਹਨਾਂ ਦਾ ਕੀ ਕਹਿੰਦੇ ਨੇ ਕਰੀਏ, ਉਹਨਾਂ ਵਾਸਤੇ ਉਹਨਾਂ ਦੀ ਕੋਈ ਵੀ ਚੀਜ਼ ਸਾਡੀ ਉਹਨਾਂ ਨੂੰ ਪਸੰਦ ਆਵੇ ਅਸੀਂ ਉਹਨਾਂ ਨੂੰ ਕਾਪੀ ਕਰਨੇ ਆ, ਅਸੀਂ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੇ ਆ। ਲੇਕਿਨ ਬਹਿਰਹਾਲ ਉਹ ਅਸੀਂ ਵੈਸੇ ਤਾਂ ਨਹੀਂ ਬਣ ਸਕਦੇ, ਉਹਨਾਂ ਦੀ ਪੈਰਾਂ ਦੇ ਖਾਕ ਵਰਗੇ ਵੀ ਨਹੀਂ ਬਣ ਸਕਦੇ ਆ, ਲੇਕਿਨ ਹੈ ਤੇ ਅਸੀਂ ਉਹਨਾਂ ਦੀ ਉਮਤ ਹੀ ਆ ਨਾ। ਤੇ ਉਹਨਾਂ ਨੇ ਸਾਡੀ ਸ਼ਫਾਅਤ ਵੀ
ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਰਵਾਉਣੀ ਹੈ ਤੇ ਉਹਨਾਂ ਦੇ ਕੀ ਕਹਿੰਦੇ ਨੇ ਜਿਹੜਾ ਨਮਾਜ਼ਾਂ ਪੜ੍ਹੇਗਾ ਤਾਂ ਵਾਜਿਬ ਹੋ ਜਾਂਦੀ ਸ਼ਫਾਤ। ਤੇ ਬਹਰਹਾਲ ਜੀ ਬਹੁਤ ਰੂਹ ਪਰਵਰ ਮਨਾਜ਼ਰ ਨੇ, ਸਭ ਲੋਕ ਟੀਵੀ ਤੇ ਦੇਖ ਰਹੇ ਨੇ ਔਰ ਤੁਸੀਂ ਵੀ ਮੈਂ ਸ਼ਾਰਟਸ ਲਾ ਦਿੰਦੀ ਹਾਂ ਤੇ ਤੁਸੀਂ ਵੀ ਉਹ ਸ਼ਾਰਟਸ ਵੀ ਦੇਖ ਰਹੇ ਹੋ। ਲੇਕਿਨ ਹੁਣ 2-3 ਦਿਨ ਤੋਂ ਕੋਈ ਸ਼ਾਰਟ ਹੀ ਨਹੀਂ ਆਇਆ ਸੀ, ਇੰਨੇ ਹਾਜੀ ਥੱਕ ਗਏ ਸਨ, ਆਪਣੀ ਪਈ ਹੋਈ ਸੀ ਉਹਨਾਂ ਵਿਚਾਰਿਆਂ ਨੂੰ ਕੋਈ ਸ਼ਾਰਟਸ ਵਗੈਰਾ ਦਾ ਕੋਈ ਹੋਸ਼ ਹੀ ਨਹੀਂ ਸੀ। ਮਦੀਨਾ ਪਹੁੰਚਣਗੇ ਤੇ ਫਿਰ ਸਾਨੂੰ ਭੇਜਣਗੇ, ਅਸੀਂ ਫਿਰ ਉਹ ਲਾ ਦੇਵਾਂਗੇ। ਤੁਸੀਂ ਨਾਲ ਨਾਲ ਸ਼ਾਮਿਲ ਰਹੀਓ ਇਸ ਜਰਨੀ ਵਿੱਚ। ਤੇ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹਾਂ, ਜਿਹੜੇ ਟੁਕੜੇ ਜਿਹੜੇ ਨੇ ਅਸੀਂ ਉਹ ਜੋੜ ਦੇਵਾਂਗੇ। ਇੱਕ ਕਮੈਂਟ ਜਿਹੜਾ ਮੈਨੂੰ ਆਇਆ ਉਹ ਮੈਨੂੰ ਸਮਝ ਨਹੀਂ ਆਈ ਕਿ ਬਹਰਹਾਲ ਮੈਂ ਤੁਹਾਨੂੰ ਕਰ ਦਿੰਦੀ ਹੈ, ਤੁਸੀਂ ਇਹਨਾਂ ਕੋਲ ਵੀ ਤਾਰੀਫਾਂ ਵਾਲੀ ਇਹ ਕਮੈਂਟ ਜਿਹੜੀ ਪੜ੍ਹ ਦਿੰਦੀ, ਜਿੱਥੇ ਤਨਕੀਦ ਹੋਈ ਹੈ ਉਹ ਨਹੀਂ ਪੜ੍ਹਿਆ। ਤੇ ਸ਼ਾਹਯਾਨ ਰਾਜਾ ਸ਼ਾਹਯਾਨ ਰਾਜਾ ਕਰਕੇ ਕੋਈ ਨਾਮ ਇੱਕ ਅਕਾਊਂਟ ਹੈ, ਉਹਨਾਂ ਨੇ ਕਿਹਾ ਤੂੰ ਵੀ ਨਾ ਨਕਲ ਕਰ ਰਹੀ ਹੈ, ਮਤਲਬ ਅਜੀਬ ਤਰੀਕੇ ਨਾਲ ਉਹਨਾਂ ਨੇ ਲਿਖਿਆ ਮੈਂ ਤੂੰ ਤੜਾ ਕਰਕੇ ਕਮੈਂਟ ਲਿਖਿਆ ਗਿਆ ਔਰ ਲਿਖਿਆ ਕਿ ਤੂੰ ਉਹ ਲੰਡਨ ਵਾਲੀ ਹੈ ਨਾ ਵਲਾਗਰ, ਉਹਦੇ ਵਰਗੀ ਤੂੰ ਨਕਲ ਕਰਨੀ ਪਈ ਹੈ। ਤੇ ਮੈਨੂੰ ਤਾਂ ਸਮਝ ਨਹੀਂ ਲੱਗੀ ਉਹ ਕੀ ਕਹਿਣਾ ਚਾਹ ਰਹੇ ਸਨ ਕੀ ਨਹੀਂ, ਮੈਂ ਕਿਹਦੀ ਨਕਲ ਕਰ ਰਹੀ ਹਾਂ ਮੈਨੂੰ ਅੰਦਾਜ਼ਾ ਬਿਲਕੁਲ ਵੀ ਨਹੀਂ ਹੈ। ਤੇ ਬਹਰਹਾਲ ਜਿਹੜੇ ਮੇਰੇ ਦੇਖਣ ਵਾਲੇ ਨੇ ਮੈਂ ਤੇ ਉਹਨਾਂ ਨੂੰ ਇਹ ਕਹਾਂਗੀ ਕਿ ਸਾਰਿਆਂ ਦਾ ਵੀ ਆਪਣਾ ਆਪਣਾ ਤਰੀਕਾਕਾਰ ਹੁੰਦਾ ਹੈ, ਆਪਣਾ ਆਪਣਾ ਅੰਦਾਜ਼ ਹੁੰਦਾ ਵੇ। ਕੋਈ ਕਿਸੇ ਦੀ ਨਕਲ ਕਿੰਨੀ ਦਫਾ ਕਰ ਲੇਗਾ ਤੇ ਉਹ ਕਿਸੇ ਦੀ ਨਕਲ ਤੇ ਕਰ ਹੀ ਨਹੀਂ ਸਕਦਾ ਇੰਨੀ ਦੇਰ। ਲੇਕਿਨ ਬਹਰਹਾਲ ਉਹਨਾਂ ਨੂੰ ਪਤਾ ਨਹੀਂ ਕਿਉਂ ਲੱਗਿਆ ਉਹਨਾਂ ਨੇ ਇਸ ਤਰ੍ਹਾਂ ਇੱਕ ਕੀਤਾ। ਲੇਕਿਨ ਚਲੋ ਜੀ ਠੀਕ ਹੈ, ਅਸੀਂ ਉਹਨਾਂ ਦੀ ਰਾਏ ਦਾ ਵੀ ਇਹਤਰਾਮ ਕਰਦੇ ਹਾਂ। ਲੇਕਿਨ ਐਵੇਂ ਕਿ ਮੈਂ ਕਦੀ ਅੱਲਾ ਦਾ ਸ਼ੁਕਰ ਹੈ ਕਿਸੇ ਦੀ ਨਕਲ ਨਹੀਂ ਕੀਤੀ, ਨਾ ਮੈਂ ਕਦੀ ਲਿਖ ਕੇ ਕੀਤਾ। ਜੋ ਹੈਗਾ ਵੇ ਜੋ ਸਾਡੀ ਗੱਲ ਕਰਨੀ ਹੁੰਦੀ ਆਪਣੇ ਦੋਸਤਾਂ ਨਾਲ, ਤੁਹਾਡੇ ਨਾਲ, ਸਾਰਿਆਂ ਨਾਲ ਮੈਂ ਇਸ ਤਰ੍ਹਾਂ ਬੈਠ ਕੇ ਕਰ ਲੈਂਦੀ ਹਾਂ। ਮੈਨੂੰ ਕਿਸੇ ਦੀ ਨਕਲ ਦੀ ਜ਼ਰੂਰਤ ਨਹੀਂ। ਉਹ ਕਹਿੰਦੇ ਨਕਲ ਲਈ ਵੀ ਤਾਂ ਅਕਲ ਦੀ ਲੋੜ ਹੁੰਦੀ ਹੈ ਤੇ ਉਹ ਨਕਲ ਲਈ ਅਕਲ ਦੀ ਲੋੜ ਹੁੰਦੀ ਹੈ। ਅਸੀਂ ਨਕਲ ਨਹੀਂ ਕਰਦੇ ਵੀ, ਅੱਗੇ ਤੁਸੀਂ ਆਪ ਸਮਝਦਾਰ ਹੋ ਤੇ ਅਸੀਂ ਕੀ ਕਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਹਾਂ। ਫਿਰ ਵੀ ਚਲੋ ਆਏ, ਉਹਨਾਂ ਨੇ ਦੇਖਿਆ, ਟਾਈਮ ਦਿੱਤਾ, ਤਨਕੀਦ ਹੀ ਸਹੀ, ਤੇ ਉਹਨਾਂ ਨੇ ਤਨਕੀਦ ਕਰ ਦਿੱਤੀ। हम पे इल्ज़ाम तो ऐसे भी है वैसे भी सही, ते नाम बदनाम तो ऐसे भी है वैसे भी सही, हम पे इल्ज़ाम तो ऐसे भी है। तो चलो जी कोई गल नहीं, ਤਨਕੀਦੀ ਜਿਹੜੇ ਕਮੈਂਟ ਕਰਦੇ ਨੇ ਉਹ ਕਮ ਸੇ ਕਮ ਉਹਨਾਂ ਨੇ ਦੇਖਿਆ ਹੁੰਦਾ, ਸਾਨੂੰ ਟਾਈਮ ਦਿੱਤਾ ਹੁੰਦਾ। ਟਾਈਮ ਹੀ ਸਭ ਤੋਂ ਜ਼ਰੂਰੀ ਹੁੰਦਾ ਵੇ। ਜਿਹੜੇ ਸਾਥੀ ਗਾਇਬ ਨੇ ਉਹਨਾਂ ਨੂੰ ਮੈਂ ਕਹਿੰਦੀ ਹਾਂ, ਦੁਆ ਕਰਨੀ ਉਹਨਾਂ ਲਈ ਵੀ ਕਿ ਉਹ ਵੀ ਆ ਜਾਣ। ਤੇ ਤੁਸੀਂ ਜਿਹੜੇ ਆਉਂਦੇ ਹੋ ਉਹਨਾਂ ਨੂੰ ਮੈਂ ਇੱਕ ਰਿਕੁਐਸਟ ਕਰਨੀ ਆ ਕਿ ਬਈ ਤੁਸੀਂ ਹੁਣ ਤੁਹਾਡੀ ਕੌਮੀ ਡਿਊਟੀ ਦਾ ਟਾਈਮ ਸ਼ੁਰੂ ਹੋਣ ਲੱਗਾ, ਤੁਸੀਂ ਕਮੈਂਟ ਅੱਛਾ ਜਿਹਾ ਕਰ ਦੇਣਾ ਵੀ ਔਰ ਕੀ ਕਹਿੰਦੇ ਨੇ ਲਾਈਕ ਵੀ ਨਾਲ ਦਬਾ ਦਿਆ ਕਰੋ। ਔਰ ਕਮੈਂਟ ਕਰਨ ਦੇ ਨਾਲ ਨੋ ਡਾਊਟ ਇੱਕ ਮੇਰੇ ਚੈਨਲ ਨੂੰ ਗਰੋ 'ਚ ਹੋਣ 'ਚ ਮਦਦ ਤਾਂ ਮਿਲਦੀ ਹੈ। ਲੇਕਿਨ ਮੈਨੂੰ ਸਭ ਤੋਂ ਜ਼ਿਆਦਾ ਅੱਛਾ ਲੱਗਦਾ ਵੇ ਕਿ ਮੈਨੂੰ ਤੁਸੀਂ ਕੋਈ ਨਾ ਕੋਈ ਯਾਦ ਅਸੀਂ ਸ਼ੇਅਰ ਕਰਦੇ ਹੋ, ਕੋਈ ਸ਼ੇਅਰ ਲਿਖ ਦਿੰਦੇ ਹੋ। ਜਿਵੇਂ ਇਸਮਾਈਲ ਬੇਗ ਸਾਹਿਬ ਨੇ ਅੱਛਾ ਜਿਹਾ ਸ਼ੇਅਰ ਲਿਖ ਦਿੱਤਾ ਤੇ ਇਹਨਾਂ ਨੇ ਲਿਖ ਦਿੱਤਾ ਕਿ ਤੁਸੀਂ ਮੈਡਮ ਨੂੰ ਜਾਂ ਸਾਨੂੰ ਬਣਾ ਦਿੱਤਾ ਤੇ ਵੀ ਹੋਰ ਕੀ ਚਾਹੀਦਾ ਵੇ। ਇਸ ਤਰ੍ਹਾਂ ਫਿਰ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਅਸੀਂ ਬਚਪਨ 'ਚ ਝਾਤੀ ਮਾਰਦੇ ਹਾਂ। ਤੇ ਜ਼ੈਨਬ ਨੇ ਵੀ ਲਿਖਿਆ ਕਿ ਚਾਵਾਂ ਤੇ ਅਸੀਂ ਭੁੱਲ ਹੀ ਨਹੀਂ ਸਕਦੇ, ਵੀ ਚਾਵਾਂ ਕਿੱਥੇ ਭੁੱਲ ਸਕਦੇ ਹਾਂ ਉਹਦੇ ਨਾਲ ਫਿਰ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਵੀ ਉਸ ਮਾਜ਼ੀ ਵਿੱਚ ਜਾਂਦੇ ਤੇ ਹੈਗੇ ਹੋ, ਲੇਕਿਨ ਸ਼ਾਮਿਲ ਹੋ ਜਾਂਦੇ ਹੋ ਉਹਨਾਂ ਯਾਦਾਂ ਵਿੱਚ। ਤੇ ਤੁਸੀਂ ਜ਼ਰੂਰ ਕਮੈਂਟ ਕਰਿਓ। ਚਲੋ ਇਸ ਮੇਰੇ ਕਮੈਂਟ ਦੇ ਹਵਾਲੇ ਨਾਲ ਹੀ ਕਮੈਂਟ ਕਰ ਦਿਓ ਕਿ ਮੈਂ ਕਿਸੇ ਦੀ ਕਾਪੀ ਕਰਨੀ ਆ। ਤੁਹਾਨੂੰ ਲੱਗਦਾ ਵੀ ਮੈਂ ਕਿਸੇ ਦੀ ਕਾਪੀ ਕਰਨੀ, ਮੈਨੂੰ ਨਹੀਂ ਪਤਾ, ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਖਿਆ, ਲੇਕਿਨ ਉਹਨਾਂ ਨੇ ਇਲਜ਼ਾਮ ਲਾਇਆ ਵੇ ਸਾਡੇ ਤੇ। ਤੇ ਚਲੋ ਜੀ ਇਨਸ਼ਾਅੱਲਾ ਫਿਰ ਮੁਲਾਕਾਤ ਹੁੰਦੀ ਇੱਕ ਨਵੀਂ ਗੱਲ ਦੇ ਨਾਲ। ਅੱਜ ਮੈਂ ਜਿਹੜਾ ਇੱਥੇ ਹਾਂਡੀ ਪਕਾਈ ਤਾਂ ਥੋੜ੍ਹਾ ਬਹੁਤ ਕੰਮ ਕੀਤਾ ਥੋੜ੍ਹਾ ਜਿਹਾ, ਉਹ ਮੈਂ ਤੁਹਾਨੂੰ ਕੱਲ੍ਹ ਮਨਾਵਾਂਗੀ ਕਿ ਅਸੀਂ ਜਿਹੜਾ ਰਾਨ ਨੂੰ ਮਸਾਲਾ ਲਾ ਕੇ ਰੱਖਿਆ, ਕੱਲ੍ਹ ਰਾਨ ਪਕਣੀ ਹੈ ਤੇ ਉਹ ਕਮਾਸ਼ ਬਣਾਏਗਾ। ਮੈਂ ਮਸਾਲਾ ਲਾ ਕੇ ਰੱਖ ਦਿੱਤਾ ਵੇ ਤੇ ਉਹ ਫਿਰ ਖੁਦ ਹੀ ਕਰਕੇ ਓਵਨ 'ਚ ਬਣਾ ਕੇ ਉੱਧਰ ਲੈ ਕੇ ਆ ਜਾਏਗਾ। ਅੱਜ ਮੈਂ ਬਣਾਈ ਹੈ ਹਾਂਡੀ ਹੈ ਜਿਹੜੀ ਚਰਸੀ ਕੜਾਈ ਟਾਈਪ ਟਮਾਟਰ ਵਾਲੀ ਹਾਂਡੀ ਪੱਕਦੀ, ਉਹ ਨੂਰ ਫਾਤਿਮਾ ਨੂੰ ਬੜੀ ਪਸੰਦ ਆਈ ਸੀ, ਉਹ ਮੈਂ ਬਣਾਈ ਤੇ ਉਹ ਹੁਣ ਮੈਂ ਡੋਂਗੇ 'ਚ ਪਾ ਲਈ ਹੈ। ਬਾਕੀ ਬਰਤਨ ਸਾਰੇ ਸਮੇਟ ਲਏ ਨੇ ਤੇ ਹੁਣ ਅਸੀਂ ਉੱਧਰ ਚੱਲਦੇ ਹਾਂ। ਤੇ ਤੁਸੀਂ ਜਿਹੜਾ ਅੱਛਾ ਜਿਹਾ ਕਮੈਂਟ ਕਰਦੇ ਹੋ ਤੇ ਅਸੀਂ ਫਿਰ ਮਿਲਦੇ ਰਹਿਣਾ ਵੇ। ਅਸੀਂ ਨਾ ਮਾਜ਼ੀ ਨੂੰ ਭੁੱਲਣਾ ਵੇ ਤੇ ਨਾ ਅਸੀਂ ਕਿਸੇ ਸੁਣਾਉਣ ਤੋਂ ਬਾਅਦ ਆਉਣਾ ਵੇ। ਇਸ ਤਰ੍ਹਾਂ ਹੀ ਸਾਡੀ ਦੋਸਤੀ ਜਿਹੜੀ ਹੈ ਨਾ ਸੱਚੀ ਦੋਸਤੀ ਚੱਲਦੀ ਰਹਿਣੀ ਹੈ। ਅੱਲਾ ਹਾਫਿਜ਼ ਤੇ ਰੱਬ ਰਾਖਾ। ਮੈਂ ਦੇਖੋ ਮੈਂ ਤੁਹਾਨੂੰ ਦੱਸਾਂ ਮੇਰੀ ਸ਼ੂਗਰ ਇੰਨੀ ਡਾਊਨ ਹੋਈ ਸੀ, ਲੈ ਇਹ ਤਾਂ ਮੈਂ ਖਾਧਾ ਹੀ ਨਹੀਂ। ਦੇਖੋ ਇਹ ਮੈਂ ਡੇਰੀ ਮਿਲਕ ਲੈ ਕੇ ਆਈ ਸਾਂ, ਮੈਂ ਜਦੋਂ ਬੈਠੀ ਆ ਨਾ ਐਸਾ ਲੱਗਦਾ
ਗਏ ਹੋ ਰਹੇ, ਤੂੰ ਤਾਂ ਗਏ ਹੋ ਰਹੇ। ਤੇ ਮੇਰਾ ਦਿਲ ਐਸਾ ਡੁੱਬਦਾ ਪਿਆ ਸੀ ਕੰਮ ਕਰ ਕਰਕੇ। ਤੇ ਮਜ਼ੇ ਦੀ ਗੱਲ ਹੈ ਕਿ ਉਹ ਚਾਹ ਨਹੀਂ ਮੈਂ ਪੀ ਸਕਦੀ ਸੀ ਕਿ ਦੁੱਧ ਨਹੀਂ, ਦੁੱਧ ਫਰਿੱਜ 'ਚ ਜਿਹੜਾ ਪਿਆ ਸੀ ਖਰਾਬ ਹੋ ਗਿਆ, ਫਰਿੱਜ ਵੀ ਮੈਂ ਸਾਫ਼ ਕੀਤੀ। ਤੇ ਇਸ ਤੋਂ ਫਿਰ ਮੈਂ ਹੁਣ ਚਾਹ ਤੇ ਉੱਥੇ ਹੀ ਜਾ ਕੇ ਪੀਵਾਂਗੀ। ਮੈਂ ਕਿਹਾ ਸੀ ਚਲੋ ਥੋੜ੍ਹੀ ਜਿਹੀ ਅਸੀਂ ਡੇਅਰੀ ਮਿਲਕ ਮੁਝ ਪਾਉਂਦੇ ਹਾਂ, ਥੋੜ੍ਹੀ ਜਿਹੀ ਸਾਡੀ ਸ਼ੂਗਰ ਤੇ ਬਹਾਲ ਹੋਵੇ ਨਾ। ਤੇ ਚਲੋ ਜੀ ਅਸੀਂ ਹੁਣ ਖਾਂਦੇ ਹਾਂ ਡੇਅਰੀ ਮਿਲਕ। ਤੇ ਤੁਸੀਂ ਜਿਹੜਾ ਨਾ ਸਾਨੂੰ ਕਰੋ ਕਮੈਂਟ। ਅੱਲਾ ਹਾਫਿਜ਼। ਤੇਰਾ